ਅੱਜ ਦਾ ਪ੍ਰੋਗਰਾਮ ਜਿਹੜਾ ਵਿਹੜਾ ਹੈ ਉਹ ਸਜਿਆ ਹੈ ਬੜੀ ਖਾਸ ਜਗ੍ਹਾ ਦੇ ਉੱਤੇ। ਐਡੀ ਖਾਸ ਹੈ ਕਿ ਇਹ ਜਗ੍ਹਾ ਪੂਰੇ ਪਾਕਿਸਤਾਨ ਮਸ਼ਹੂਰ ਹੈ। ਇਹਨੂੰ ਆੜ ਕੇ ਡੇਰਾ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ, ਇਹਦੀ ਵਜੂਹਾਤ ਕੀ ਨੇ, ਇੱਥੇ ਕੌਣ ਆਉਂਦਾ ਹੈ, ਐਸਾ ਸਾਰੀਆਂ ਤਹਿਵਾਂ ਖੁੱਲ੍ਹਦੀਆਂ ਜਾਣਗੀਆਂ। ਲੇਕਿਨ ਅਸਲ ਗੱਲ ਇਹ ਹੈ ਕਿ ਅੱਜ ਦੇ ਦੌਰ ਜਦੋਂ ਕਿ ਨਫਸਾ ਨਫਸੀ ਦਾ ਦੌਰ ਹੈ, ਹਰ ਬੰਦਾ ਮਸਰੂਫ ਹੈ, ਜ਼ਿੰਦਗੀ ਐਡੀ ਮਸਰੂਫ ਹੋ ਗਈ ਹੈ ਕਿ ਲੋਕਾਂ ਕੋਲ ਆਪਸ ਮਿਲਣ ਦਾ ਕੋਈ ਵਕਤ ਨਹੀਂ ਹੈ। ਇਸ ਹਾਲਾਤ ਦੇ ਵਿੱਚ ਵੀ ਇਸ ਡੇਰੇ ਦੀ ਜਿਹੜੀ ਹੈ ਨੇ ਆਪਸ ਮਿਲਣੀਆਂ, ਆਪਸ ਬੈਠਣਾ, ਗੱਲਾਂ ਕਰਨੀਆਂ ਉਹ ਸਦਾ ਬਹਾਰ ਨੇ। ਔਰ ਸਾਲ 'ਚ ਕਿੰਨੇ ਦਿਨ ਡੇਰਾ ਸਜਦਾ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ। ਔਰ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਸ ਡੇਰੇ ਦੇ ਉੱਤੇ ਜਿੰਨੇ ਲੋਕ ਆਉਂਦੇ ਨੇ ਉਹ ਹਰ ਤਰ੍ਹਾਂ ਦੀ ਫੀਲਡ 'ਚੋਂ ਨੇ, ਹਰ ਤਰ੍ਹਾਂ ਦੇ ਕਾਰੋਬਾਰ ਤੋਂ ਵਸਤਾ ਨੇ। ਕੋਈ ਕਿਸਾਨ ਹੈ, ਕੋਈ ਬਿਜ਼ਨਸਮੈਨ ਹੈ, ਕੋਈ ਸਾਇੰਸਦਾਨ ਹੈ, ਕੋਈ ਆਮ ਆਦਮੀ ਹੈ, ਠੀਕ ਹੈ ਨਾ ਜੀ। ਲੇਕਿਨ ਹਰ ਤਬਕਾ ਫਿਕਰ, ਯਾਨੀ ਕਿ ਐਸਾ ਗੁਲਦਸਤਾ ਹੈ ਜਿਹਦੇ ਵਿੱਚ ਕਿ ਹਰ ਰੰਗ, ਹਰ ਖੁਸ਼ਬੂ ਦਾ ਜਿਹੜਾ ਫੁੱਲ ਹੈ ਮੌਜੂਦ ਹੈ। ਇਸ ਡੇਰੇ ਦੇ ਜਿਹੜੇ ਮੇਜ਼ਬਾਨ ਨੇ ਰਾਣਾ ਖਲੀਲ ਅਹਿਮਦ ਸਾਹਿਬ, ਉਹ ਬੜੀ ਜ਼ਬਰਦਸਤ ਸ਼ਖਸੀਅਤ ਨੇ। ਔਰ ਉਹਨਾਂ ਦੀ ਕਮਾਲ ਹੈ ਕਿ ਉਹਨਾਂ ਨੇ ਇਸ ਡੇਰੇ ਦੀ ਜਿਹੜੀ ਹੈ ਤਾਜ਼ਗੀ ਔਰ ਇਹਦੀ ਅਹਿਮੀਅਤ ਜਿਹੜੀ ਹੈ ਅੱਜ ਤੱਕ ਬਰਕਰਾਰ ਰੱਖੀ ਹੋਈ ਹੈ। ਅਤੇ ਇਸ ਤੋਂ ਮੈਂ ਜ਼ਿਆਦਾ ਬੋਲਣਾ ਇਸ ਤੋਂ ਬਿਹਤਰ ਹੈ ਕਿ ਅਸੀਂ ਆਪਣੇ ਮੇਜ਼ਬਾਨ ਜਿਹੜੇ ਹੈ ਨੇ ਅੱਜ ਦੇ ਰਾਣਾ ਖਲੀਲ ਅਹਿਮਦ ਸਾਹਿਬ, ਉਹਨਾਂ ਕੋਲ ਪੁੱਛਦੇ ਹਾਂ ਕਿ ਜਨਾਬ ਦੱਸੋ ਸਾਡੇ ਵੇਖਣ ਵਾਲਿਆਂ ਨੂੰ ਕਿ ਇਹ ਡੇਰਾ ਕਿਸ ਤਰ੍ਹਾਂ ਆਬਾਦ ਹੋਇਆ, ਕਿੰਨੇ ਵਰੇ ਹੋ ਗਏ ਨੇ ਔਰ ਇਸ ਡੇਰੇ ਦੀ ਖਸੂਸੀਅਤ ਕੀ ਨੇ। ਰਾਣਾ ਸਾਹਿਬ, ਸਭ ਤੋਂ ਪਹਿਲੇ ਤਾਂ ਤੁਸੀਂ ਮੁਬਾਰਕਬਾਦ ਦੇ ਮੁਸਤਹਿਕ ਹੋ ਕਿ ਇਸ ਦੌਰ 'ਚ ਵੀ ਇਹੋ ਜਿਹੀ ਮਹਿਫਲਾਂ ਔਰ ਇਸ ਕਿਸਮ ਦੇ ਯਾਨੀ ਕਿ ਉਹ ਕਹਿੰਦੇ ਮੋਤੀ ਇਕੱਠੇ ਕਰਨੇ ਔਰ ਰੋਜ਼ ਇਕੱਠੇ ਕਰਨੇ ਬੜੀ ਕਮਾਲ ਦੀ ਗੱਲ ਹੈ। ਅਤੇ ਆੜ ਕੇ ਡੇਰਾ ਜਿਹੜਾ ਕਦੋਂ ਆਬਾਦ ਹੋਇਆ, ਕੀ ਸੋਚ ਕੇ ਆਬਾਦ ਕੀਤਾ, ਸਾਲ 'ਚ ਕਿੰਨੇ ਦਿਨ ਜਿਹੜਾ ਹੈ ਇਹ ਡੇਰਾ ਆਬਾਦ ਹੁੰਦਾ ਹੈ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਪਹਿਲੇ ਵੀ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਸਾਨੂੰ ਇੰਨੀ ਇੱਜ਼ਤ ਦਿੱਤੀ ਹੈ, ਪੂਰੀ ਆਪਣੀ ਟੀਮ ਨਾਲ ਲੈ ਕੇ ਆਏ ਹੋ। ਸਾਡੇ ਵਾਸਤੇ ਬਹੁਤ ਬੜੀ ਆਨਰ ਹੈ, ਸਾਡੇ ਵਾਸਤੇ। ਸ਼ੁਕਰੀਆ। ਤੁਹਾਡੀ ਪੂਰੀ ਟੀਮ ਨੂੰ ਤੁਹਾਨੂੰ ਅਸੀਂ ਵੈਲਕਮ ਕਰਦੇ ਹਾਂ। ਹਾਂਜੀ, ਮੈਂ ਪਹਿਲੇ ਕੋਈ 20 ਸਾਲ ਹੋ ਗਏ, ਨਹੀਂ ਪਹਿਲੇ ਹੋਰ ਜਗ੍ਹਾ ਸੀ, ਦਫ਼ਤਰ ਸ਼ਫਤਰ ਉੱਥੇ ਬੈਠਦੇ ਸੀਗੇ। ਅਤੇ ਹੁਣ 10 ਕੁ ਸਾਲ ਹੋ ਗਏ ਨੇ। 10 ਸਾਲ ਜਦੋਂ ਦਾ ਘਰ ਬਣਿਆ, ਫਿਰ ਇੱਥੇ ਜਿਹੜਾ ਨਾ ਇਹਨੂੰ ਇਹ ਡਾਕਟਰ ਸਾਹਿਬ ਨੇ, ਆਸਫ ਸਾਹਿਬ, ਇਹਨਾਂ ਨੇ, ਖੋਖਰ ਸਾਹਿਬ, ਇਹਨਾਂ ਨੇ ਇਹਨੂੰ ਡਾਰੇ ਦਾ ਨਾਂ ਦਿੱਤਾ ਜੀ ਕਿ ਇੱਥੇ ਜਿਹੜਾ ਹੈਗਾ ਕਿ ਆਰ ਕੇ ਡੇਰਾ ਨਾਮ ਮੇਰੇ ਨਾਮ ਬੜਾ ਉਹ ਇਹਨਾਂ ਨੇ ਰੱਖਿਆ ਤੁਸੀਂ, ਉਹ ਇਹਨਾਂ ਨੇ ਜੀ, ਇਹਨਾਂ ਨੇ ਰੱਖਿਆ ਨਾਂ। ਅਤੇ ਇਹੀ ਮਾਸ਼ਾਅੱਲਾ ਚਲਾਉਣ ਵਾਲੇ ਨੇ, ਰੂਹ ਰਵਾਂ ਇਹ ਨੇ ਜੀ। ਤੇ ਇਹ ਦੱਸੋ ਰਾਣਾ ਸਾਹਿਬ ਕਿ ਸਾਲ 'ਚ ਇਹ ਡੇਰੇ ਦੀ ਮਹਿਫਲਾਂ ਕਿੰਨੇ ਦਿਨ ਲੱਗਦੀਆਂ ਨੇ? 365 ਦਿਨ ਹੁੰਦੇ ਨੇ? ਕੋਈ ਇੱਕ ਦਿਨ ਵੀ ਨਹੀਂ ਕਿ ਈਦ ਵਾਲੇ ਦਿਨ ਵੀ ਜਿਹੜਾ ਨਾ ਉਹ ਨਹੀਂ ਹੁੰਦਾ ਕਿ ਬੰਦ ਹੋਵੇ। ਇਹ ਤੇ ਫਿਰ ਤੁਸੀਂ ਗਿਨਸ ਬੁੱਕ ਆਫ ਰਿਕਾਰਡ ਜਿਹੜਾ ਉਹਦੇ ਲਿਖਦਾ ਪਿਆ 365 ਦਿਨ ਮਹਿਫਲਾਂ ਹੁੰਦੀਆਂ ਤੁਹਾਡੀਆਂ। 365 ਦਿਨ, ਈਦ ਵਾਲੇ ਦਿਨ ਵੀ ਨਹੀਂ ਕਿ ਜਿਹੜਾ ਇੱਥੇ ਦੇ ਜਿਹੜੇ ਦੋਸਤ ਨੇ ਜਿਹੜੇ ਚਲੇ ਜਾਂਦੇ ਨੇ ਈਦ ਕਾਰਨ, ਉਹ ਠੀਕ, ਉਹ ਤਾਂ ਉਸ ਦਿਨ ਨਹੀਂ ਆਉਣਗੇ ਈਦ ਵਾਲੇ ਦਿਨ। ਤੇ ਬਾਕੀ ਜਿਹੜੇ ਦੋਸਤ ਇੱਥੇ ਹੀ ਈਦ ਕਰਦੇ ਨੇ ਉਹਨਾਂ ਨੇ ਈਦ ਵਾਲੇ ਦਿਨ ਵੀ ਜਿਹੜਾ ਮੁਲਤਾਨ 'ਚ ਹੈ ਉਹਨੇ ਡੇਰੇ ਤੇ ਲਾਜ਼ਮੀ ਆਉਣਾ ਹੈ। ਹਾਂਜੀ ਹਾਂਜੀ ਹਾਂਜੀ, ਸਹੀ ਹੈ। ਤੇ ਕੀ ਗੁਫ਼ਤਗੂ ਕਰਦੇ ਹੋ? ਜ਼ਾਹਿਰੀ ਗੱਲ ਅੱਜ ਕੱਲ੍ਹ ਤੇ ਜਿੱਥੇ ਬੈਠੋ ਉੱਥੇ ਮਹਿੰਗਾਈ, ਬੇਰੁਜ਼ਗਾਰੀ, ਜਨਾਬ ਸਿਆਸਤ, ਲੇਕਿਨ ਇਸ ਕਿਸਮ ਦੀ ਮਹਿਫਲ ਦੇ ਵਿੱਚ ਜ਼ਰਾ ਕੋਈ ਖਾਸ ਹੀ ਗੱਲ ਹੁੰਦੀ ਹੋਣੀ ਹੈ। ਇੱਥੇ ਜੀ ਮਾਸ਼ਾਅੱਲਾ ਸਾਡੀ ਜਿਹੜੀ ਇੰਡਸਟਰੀ ਦੇ ਜਿਹੜੇ ਟਾਈਕੋਨ ਨੇ ਜੀ, ਇਹ ਆਸਮ ਜੀ ਸਾਹਿਬ, ਡਾਕਟਰ ਸਾਹਿਬ, ਇਹਦੇ ਖਾਲਕ ਖੋਖਰ ਸਾਹਿਬ, ਕਿਸਾਨਾਂ ਦੇ ਪਾਕਿਸਤਾਨ ਦੇ ਚੇਅਰਮੈਨ ਨੇ, ਹੈ ਜੀ। ਇਹ ਸਾਰੇ ਰਾਓ ਸਾਹਿਬ ਵੀ ਆਉਂਦੇ ਰਹਿੰਦੇ, ਬਾਕੀ ਸਾਰੇ ਦੋਸਤ ਜਿੰਨੇ ਬੈਠੇ ਨੇ, ਹੈ ਜੀ, ਇਹ ਸਾਰੇ ਆਉਂਦੇ ਨੇ। ਕੋਈ ਕੰਪਨੀਆਂ ਦੇ ਹੈੱਡ ਨੇ ਬਾਕੀ, ਅਤੇ ਇਹ ਵੈਸੇ ਕੰਪਨੀਆਂ ਦੀਆਂ ਹੈ 4-4, 5-5। ਅਤੇ ਡੇਲੀ ਕੋਈ ਨਾ ਕੋਈ ਸਿਆਸਤ ਦੇ, ਕੋਈ ਬਿਜ਼ਨਸਮੈਨ, ਕੋਈ ਜਿਨ੍ਹਾਂ ਦੇ ਬਿਜ਼ਨਸਮੈਨ ਨੇ, ਤਗੜੇ ਬਿਜ਼ਨਸਮੈਨ ਨੇ, ਬਾਕੀ ਹੋਰ ਵੀ ਦੋਸਤ ਜਿਹੜੇ ਹੈਗੇ ਨੇ, ਉਹ ਸਾਰੇ ਦੇ ਮੁਖਤਲਿਫ ਜਿਹੜਾ ਨਾ ਸਿਆਸਤ ਅਤੇ ਬਾਕੀ ਐਗਰੀਕਲਚਰ ਅਤੇ ਬਿਜ਼ਨਸ ਅਤੇ ਮੁਖਤਲਿਫ, ਕੋਈ ਕਿਸੇ ਜਮਾਤ ਦੀ ਗੱਲ ਕਰਦਾ, ਕੋਈ ਕਿਸੇ ਜਮਾਤ ਦੀ ਗੱਲ ਕਰਦਾ, ਸ਼ੁਗਲ ਜਿਹੜਾ ਨਹੀਂ, ਸਾਰੇ ਦਿਨ ਦੀ ਜਿਹੜੀ ਟੈਨਸ਼ਨ ਵਗੈਰਾ ਹੈ ਕਿ ਉਹ। ਅੱਛਾ, ਮੈਂ ਵੈਸੇ ਚਾਰੋਂ ਪਾਸੇ ਨਜ਼ਰ ਮਾਰਾਂ ਨਾ ਅਤੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਇਸ ਡੇਰੇ 'ਤੇ ਜ਼ਰਾਤ ਅਤੇ ਕਿਸਾਨ ਤੋਂ ਜ਼ਿਆਦਾ ਲੋਕ ਹੈ ਨੇ ਜਿਹੜੇ ਕਿ ਨਾ, ਕਿਉਂਕਿ ਜ਼ਾਹਿਰ ਕਿ ਤੁਹਾਡਾ ਇਲਾਕਾ ਜਿਹੜਾ ਹੈ ਇਹਦੀ ਪਹਿਚਾਣ ਹੀ ਜ਼ਰਾਤ ਹੈ। ਅਤੇ ਲੱਗਦਾ ਬਹੁਤੇ ਜਿਹੜੇ ਲੋਕ ਹੈ ਨੇ ਉਹ ਜ਼ਰਾਤ ਤੋਂ ਮੁਬਤਰ ਨੇ। ਜੀ ਜੀ, ਜ਼ਿਆਦਾਤਰ ਜਿਹੜੇ ਹੈ ਪੜ੍ਹੇ ਹੋਏ ਵੀ ਜਿਹੜੇ ਨਾ, ਜ਼ਿਆਦਾਤਰ ਇੱਥੇ MSc ਜਿਹੜੇ ਐਗਰੀਕਲਚਰ ਹੈ ਉਹ ਨੇ। ਹਾਂਜੀ, ਅਤੇ ਸਾਰੇ ਬਿਜ਼ਨਸਮੈਨ ਵੀ ਜਿਹੜੇ ਪੈਸਟੀਸਾਈਡ ਦੇ ਜ਼ਰਾਅਤ ਦੇ ਨਾਲ ਰਿਲੇਟਡ ਜਿਹੜੇ ਹੈ ਨੇ, ਉਹ ਸਾਰੇ ਜਿਹੜੇ ਬੜੀ ਅੱਛੀ ਗੱਲ ਹੈ ਕਿ ਕੋਈ ਇੱਥੇ ਲੜਾਈ ਝਗੜਾ ਨਹੀਂ, ਸਿਰਫ ਇਹ ਹੈ ਕਿ ਗੱਪਸ਼ਪ ਵਾਸਤੇ ਕਿ ਐਗਰੀਕਲਚਰ 'ਤੇ ਹੋ ਗਈ, ਬਿਜ਼ਨਸ 'ਤੇ ਹੋ ਗਈ, ਬਾਕੀ ਜਿਹੜਾ ਹੈਗਾ ਸਿਆਸਤ 'ਤੇ ਬਹਿਸ ਹੋ ਗਈ। ਇਸੇ ਤਰ੍ਹਾਂ ਜਿਹੜਾ ਨਾ ਕਿ ਆਪਣਾ ਸ਼ੁਗਲ ਸ਼ਲ ਕਰਕੇ ਇਹ ਜਿੰਨੇ ਦੋਸਤ ਨੇ ਜੀ, ਇਹ ਜਿਸ ਦੀ ਵੀ ਸਾਲਗਿਰਾ ਹੁੰਦੀ ਹੈ ਨਾ ਜੀ, ਅਤੇ ਜਿਸ ਤਰ੍ਹਾਂ ਹੈ ਕਿ 20, 25, 30 ਜਿਨ੍ਹਾਂ ਦਾ ਵੀ ਹੈ ਜਿਹੜੇ ਯਾਰ ਦੋਸਤ ਕਲੋਜ਼ ਨੇ,
ਉਹ ਜਿਹਦੀ ਵੀ ਸਾਲਗਿਰਾ ਹੋਣੀ ਆ ਉਹ ਮਨਾਉਣੀ ਇਹਨਾਂ ਨੇ ਇੱਥੇ ਆ ਕੇ ਕਿਆ ਆ। ਮੈਨੂੰ ਬਾਤ ਹੈ। ਸਿਰਫ ਜਿਹੜਾ ਨਾ 1-2 ਵਜੇ ਮੈਨੂੰ ਤੇ ਜਿਹੜਾ ਪਤਾ ਨਹੀਂ ਲੱਗਦਾ ਵੀ ਕਿੱਥੋਂ ਪਤਾ ਚੱਲਦਾ ਵੀ ਇਹ ਸਾਲਗਿਰਾ ਅੱਜ ਉਹ ਇਹਨਾਂ ਨੇ ਮੈਨੂੰ ਦੱਸਣਾ ਹੁੰਦਾ ਕਿ ਇਹਨਾਂ ਲੱਗਦਾ ਸਾਰਿਆਂ ਨੇ ਡਾਇਰੀਆਂ ਬਣਾਈਆਂ ਹੋਈਆਂ ਨੇ ਆਪਣੀਆਂ ਹਾਂਜੀ ਜਿਹੜੀਆਂ ਉਹ ਨਾ। ਪਤਾ ਨਹੀਂ ਇਹ ਜਿਹੜਾ ਸੋਸ਼ਲ ਮੀਡੀਆ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਸਾਰੇ ਜ਼ਰਾਤ ਤੋਂ ਔਰ ਵਸਤਾ ਲੋਕ ਨੇ ਤੇ ਅਸੀਂ ਤੁਹਾਡੇ ਦੋਸਤ ਮਹਿਮਾਨਾਂ ਨਾਲ ਵੀ ਗੱਲ ਕਰਦੇ ਇੱਥੇ ਮੌਜੂਦ ਨੇ ਤੇ ਖੋਖਰ ਸਾਹਿਬ ਨਾਲ ਗੱਲ ਕਰਦੇ ਹਾਂ। ਖਾਲਕ ਖੋਖਰ ਸਾਹਿਬ, ਗੱਲ ਇਹ ਆ ਕਿ ਪਾਕਿਸਤਾਨ ਦੀ ਜ਼ਰਾਤ ਦਾ ਜਦੋਂ ਨਾਂ ਲਿਆ ਜਾਏਗਾ, ਕਿਸਾਨ ਦੇ ਹਕੂਕ ਦੀ ਗੱਲ ਕਰਨ ਵਾਲੇ ਦਾ ਨਾਂ ਲਿਆ ਜਾਏਗਾ ਤੇ ਸਭ ਤੋਂ ਪਹਿਲੇ ਤੁਹਾਡਾ ਨਾਂ ਜਿਹੜਾ ਹੈ ਉਹ ਜ਼ਿਹਨ 'ਚ ਆਉਂਦਾ ਹੈ ਔਰ ਇਹਦੇ 'ਚ ਤੁਸੀਂ ਇੱਕ ਇੱਜ਼ਤ ਔਰ ਇਹ ਮੁਕਾਮ ਮਿਹਨਤ ਕਰਕੇ ਕਮਾਇਆ, ਦੋਸਤਾਂ ਅਹਿਬਾਬ ਨਾਲ ਮਿਲ ਕੇ, ਔਰ ਤੁਹਾਡਾ ਜਿਹੜਾ ਗਰੁੱਪ ਹੈ ਉਹ ਜ਼ਰਾਤ ਵਾਸਤੇ ਕਿਸਾਨ ਵਾਸਤੇ ਬੜਾ ਕੰਮ ਕਰ ਰਿਹਾ। ਲੇਕਿਨ ਸਭ ਤੋਂ ਅੱਛੀ ਗੱਲ ਇਹ ਆ ਕਿ ਤੁਹਾਡੀ ਜਿਹੜੀ ਮਹਿਫਲ ਸਜਦੀ ਹੈ ਇਸ ਡੇਰੇ ਦੇ ਉੱਤੇ, ਉਹਦੇ ਵਿੱਚ ਵੀ ਅਕਸਰੀਅਤ ਜਿਹੜੀ ਹੈ ਉਹ ਜ਼ਰਾਤ ਔਰ ਜ਼ਰੀ ਇੰਡਸਟਰੀ ਤੋਂ ਮੁਤਲਕਾ ਹੈ। ਤੇ ਅੱਜ ਦਾ ਜਿਹੜਾ ਇਸ ਡੇਰੇ ਦੀ ਖਸੂਸੀਅਤ ਜਿਹੜੀ ਰਾਣਾ ਸਾਹਿਬ ਨੇ ਦੱਸੀਆਂ ਨੇ, ਤੇ ਤੁਸੀਂ ਵੀ ਜ਼ਰਾ ਇਸ ਡੇਰੇ ਦੀ ਖਸੂਸੀਅਤ ਦੱਸ ਕੇ ਤੇ ਫਿਰ ਆਓ ਕਿ ਜ਼ਰਾਤ ਦੇ ਉੱਤੇ ਗੱਲ ਕਰੀਏ। ਪਹਿਲੀ ਚੀਜ਼ ਤਾਂ ਹੈ ਜੀ ਕਿ ਰਾਣਾ ਖਲੀਲ ਸਾਹਿਬ, ਆਸਿਮ ਮਜੀਦ ਸਾਹਿਬ, ਇਹਨਾਂ ਸਭ ਦੋਸਤਾਂ ਨਾਲ ਮੇਰਾ ਜਿਹੜਾ ਤਾਲੁਕ ਹੈ ਉਹ 92 ਤੋਂ ਹੈ ਜੀ। ਮੈਂ ਜਦ ਕਾਸ਼ਕਾਰੀ ਸ਼ੁਰੂ ਕੀਤੀ ਸੀ ਉਸ ਵਕਤ, ਵਰਲਡ ਕੱਪ ਜਿੱਤਣ ਤੋਂ ਪਹਿਲਾਂ ਹੋਇਆ ਸੀ, ਵਰਲਡ ਕੱਪ ਜਿੱਤਣ ਤੋਂ ਬਾਅਦ ਉਸ ਵਕਤ ਰਾਣਾ ਖਲੀਲ ਸਾਹਿਬ ਬਾਹਰੇ ਸਨ ਔਰ ਆਸਿਮ ਮਜੀਦ ਸਾਹਿਬ ਡੋਏ ਸਨ ਤੇ ਇਹਨਾਂ ਨਾਲ ਡੇਲੀ ਬੇਸਿਸ ਤੇ ਮੁਲਾਕਾਤ ਹੁੰਦੀ ਸੀ। ਰਾਣਾ ਸਾਹਿਬ ਨੇ ਜਦ ਤੋਂ ਇਹ ਡੇਰਾ ਬਣਾਇਆ ਤੇ ਮੈਂ ਸਮਝਣਾ ਕਿ ਇਹ ਡੇਰਾ ਇੱਕ ਨਸ਼ਾ ਹੈ ਇਹਨਾਂ ਲੋਕਾਂ ਵਾਸਤੇ ਜਿਹੜੇ ਇੱਥੋਂ ਦੇ ਮੈਂਬਰ ਹਨ ਪਏ। ਅਸੀਂ ਫਖਰ ਮਹਿਸੂਸ ਕਰਨੇ ਆ ਕਿ ਅਸੀਂ ਆਰ ਕੇ ਡੇਰੇ ਦੇ ਮੈਂਬਰ ਹਾਂ ਔਰ ਬਹੁਤ ਸਾਰੇ ਦੋਸਤ ਇੱਥੇ ਆਉਣ ਦੀ ਵਾਸਤੇ ਖਾਹਿਸ਼ ਕਰਦੇ ਨੇ ਕਿ ਸਾਨੂੰ ਆਰ ਕੇ ਡੇਰੇ ਲੈ ਕੇ ਚੱਲੋ ਜਿਹੜੇ ਇੱਥੋਂ ਦੇ ਮੈਂਬਰ ਨਹੀਂ ਹਨ, ਔਰ ਆਉਣ ਤੋਂ ਬਾਅਦ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਥੋਂ ਦੇ ਪਰਮਾਨੈਂਟ ਮੈਂਬਰ ਬਣੀਏ। ਇਹ ਡੇਰਾ ਇਸ ਤਰੀਕੇ ਨਾਲ ਹੈ ਕਿ ਇੱਥੇ ਕਿਸੇ ਦੀ ਮਲਕੀਅਤ ਨਹੀਂ ਡੇਰਾ। ਅਸੀਂ ਨਹੀਂ ਕਹਿੰਦੇ ਕਿ ਰਾਣਾ ਖਲੀਲ ਸਾਹਿਬ ਦਾ ਡੇਰਾ ਹੈ, ਹਰ ਬੰਦਾ ਇਹ ਕਲੇਮ ਕਰਦਾ ਹੈ ਕਿ ਮੇਰਾ ਡੇਰਾ ਹੈ। ਇਹਦਾ ਨਾਂ ਜ਼ਰੂਰ ਅਸੀਂ ਰੱਖਿਆ, ਅਪਨਾਈਅਤ ਨਾਂ ਜ਼ਰੂਰ ਰੱਖਿਆ ਕਿ ਰਾਣਾ ਖਲੀਲ ਅਹਿਮਦ ਡੇਰਾ। ਔਰ ਉਹਦੀ ਵਜ੍ਹਾ ਹੈ ਕਿ ਕਿਉਂਕਿ ਬਾਨੀ ਉਹ ਨੇ, ਜਗ੍ਹਾ ਉਹਨਾਂ ਦੀ ਹੈ, ਘਰ ਉਹਨਾਂ ਦਾ ਹੈ, ਉਹਨਾਂ ਨੇ ਆਪਣੇ ਘਰ ਦੇ ਜਗ੍ਹਾ ਦਿੱਤੀ ਹੈ ਡੇਰਾ ਬਣਾਉਣ ਵਾਸਤੇ ਔਰ ਉਹ तमाम ਆਏ ਹੋਏ ਦੋਸਤਾਂ ਦੀ ਖਿਦਮਤ ਕਰਕੇ ਬਹੁਤ ਤਸਕੀਨ ਹਾਸਿਲ ਕਰਦੇ ਰਾਣਾ ਸਾਹਿਬ, ਹੱਦ ਤੋਂ ਜ਼ਿਆਦਾ। ऐसी मिसाल कम अज़ कम इस वक्त पूरे पाकिस्तान जहाँ तक मैं देखा पाकिस्तान तो मैंने कोई मिसाल नहीं मिलती कि इतनी यानी कि जिथे मर्जी जान उन्होंने 9:30 बजे डेरे ते पहुँचना है। सही है। किसी शादी ते खुशी गमी किसी चीज़ से जान इक्को ज़हन चीज़ होती है कि किसी जगह खाना भी खा रहे हो तो खाना छोड़ के इत्थे पहुँचते हैं कि कोई दोस्त इत्थे आके इंतज़ार ना कर रहे होवे। ਉਹਦੀ मिसाल अज भी है। असीं इकट्ठे बैठे सी, उठ के चुप करके चले आए जी, उत्थे बाकी दोस्त बैठे ने। मैं समझना कि राणा साहब के इस एक्ट की वजह नाल बहुत सारे दोस्त डॉक्टरों को दूर ने। जब दिन दी पूरे कोई बिजनेस की डिप्रैशन या कोई होर डिप्रैशन लैके आते हैं इत्थे आके हस खेल के वो सारी डिप्रैशन जो है ना उसका एग्जॉस्ट हो जाता जी। सही है। और उन्होंने डॉक्टरों को जाने की जरूरत नहीं पैंदी। कई दफ़ा गल हुई अगर मजाखा नहीं गल होई करके डेरा बंद करो तो पहली गल ये आती है कि फिर डॉक्टरों को जाना पेगा। और अलहमदुलिल्लाह इत्थे एग्रीकल्चर ते बहुत ज़्यादा डिस्कशन होती है क्योंकि आसिम मजीद साहब मैं समझना कि साढ़े उस्ताद ही हैसीयत रखते हैं। डॉक्टर शफीक पताफी साहब बैठे ने एग्रीकल्चर के बिजनेस इस वक्त माशाल्लाह पाकिस्तान दे विच नंबर 1 ते ने। सलीम नासिर साहब बैठे ने। इसी तरीके नाल मेरे राइट ते जनाब डॉक्टर रॉ मोहम्मद आसिफ साहब जो तीसरी दफ़ा वाइस चांसलर ने और नेशनल सीड रेगुलेटरी अथॉरिटी के चेयरमैन भी ने। इन्होंने यूनिवर्सिटी नूं भी किसानों का डेरा बनाया हुआ। बहुत खूब। यानी असी जाके एक चीज़ क्लेम करने कि असी उत्थे दे स्टूडेंट तो नहीं हाँ लेकिन साढ़े काशकार यूनिवर्सिटी से फील करने कि असी काशकार उत्थों दे स्टूडेंट भी हैं, मैंबर भी हैं, टीचर भी हैं। सही है। यानी कि इन्होंने इतनी अपनाइयत उत्थे भी पैदा कर देती है और वही सारे इत्थे आके एक गुलदस्ता है जी सारा मिल के बनया है। ये बहुत सारे दोस्त बैठे ने जिन्हों का किसी का किसी ना किसी लिहाज नाल एग्रीकल्चर नाल ताल्लुक है जी, किसी ना किसी लिहाज नाल। और इस मुल्क नूं चलाने सब तो ज़्यादा जी खिदमत है वह भी एग्रीकल्चर की है। इस मुल्क नूं मुश्किलात तो जद भी मुश्किल पिया तो कढ़िया भी एग्रीकल्चर ने जी। वही मैं मिसाल दे सकना कि अगर 9/11 होया पाबंदियाँ लगी ज़राअत ने इस मुल्क नूं चलाया, एग्रीकल्चर ने चलाया। अगर इस प्यारे मुल्क ने एटमी धमाका किया, पाबंदियाँ लगी तद भी कोई भुखा नहीं सुता ज़राअत की वजह नाल। 17 साल दहशतगर्दी खिलाफ जंग लड़ी, कोई भुखा नहीं सुता ज़राअत की वजह नाल। करोना आया, कोई भुख तो नहीं मरिया ज़राअत की वजह नाल, इस किसान की वजह नाल। हुण अगर जंग लगी इस वक्त ईरान और इसराइल दी पूरी दुनिया इफेक्ट हुई है लेकिन पाकिस्तान अल्हम्दुलिल्लाह ज़राअत की वजह नाल किसी किस्म का कोई मसला नहीं और यही डिस्कशन इत्थे बैठ के होती है। सही है। ये सब लोग मैं कह सकना इंतहाई मुहब्बे वतन ने सब।
ਪਾਕਿਸਤਾਨ ਵਾਸਤੇ ਕੰਮ ਕਰਦੇ ਨੇ, ਪਾਕਿਸਤਾਨ ਦੀ 25 ਕਰੋੜ ਆਵਾਮ ਵਾਸਤੇ ਕੰਮ ਕਰਦੇ ਨੇ ਔਰ ਇਹ ਇਹਨਾਂ ਲੋਕਾਂ ਦਾ ਇਸ ਫੂਡ ਸਿਕਿਉਰਿਟੀ 'ਚ ਪਾਕਿਸਤਾਨ ਨੇ ਬਹੁਤ ਬੜਾ ਕੰਟਰੀਬਿਊਸ਼ਨ ਹੈ ਜੀ। ਸਹੀ ਹੈ। ਕਿਉਂਕਿ ਅਗਰ ਤੁਸੀਂ ਦੇਖੋ ਕਿ ਪੈਸਟੀਸਾਈਡ ਦੀ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਹੈ ਉਹ ਸਾਡੇ ਮੁਲਤਾਨ ਦੇ ਵਿੱਚ ਹੈ। ਮੇਰਾ ਖਿਆਲ ਹੈ ਆਲਮੋਸਟ ਕਿ 80% ਸਿਰਫ ਮੁਲਤਾਨ ਵਿੱਚ ਹੋਏਗੀ, ਪੂਰੇ ਪਾਕਿਸਤਾਨ ਦੀ ਇੰਡਸਟਰੀ ਜਿਹੜੀ ਨਾ 80 ਤੋਂ 90% ਬਲਕਿ ਕਹਿ ਸਕਦੇ ਹਾਂ। ਤੇ ਇਹ ਇਸ ਮੁਲਕ ਦੀ ਖਿਦਮਤ ਕਰ ਰਹੇ ਨੇ, ਫਰਟੀਲਾਈਜ਼ਰ ਵਿੱਚ ਵੀ ਨੇ, ਜ਼ਿਮੀਂਦਾਰਾਂ ਵੀ ਕਰ ਰਹੇ ਨੇ ਔਰ ਕਾਫੀ ਬੜਾ ਜ਼ਿਮੀਂਦਾਰਾ ਕਰ ਰਹੇ ਨੇ। ਤੇ ਇਸ ਮੁਲਕ ਦੇ ਵਾਸਤੇ ਸਭ ਮਿਲ ਕੇ ਇੱਕ ਰੋਲ ਅਦਾ ਕਰ ਰਹੇ ਨੇ ਔਰ ਇਨਸ਼ਾਅੱਲਾ ਤਾਲਾ ਅਸੀਂ ਸਮਝਦੇ ਹਾਂ ਕਿ ਇਹਨਾਂ ਸਭ ਦੀ ਕੋਸ਼ਿਸ਼ ਨਾਲ ਇਹ ਮੁਲਕ ਅੱਗੇ ਹੋਰ ਤਰੱਕੀ ਕਰੇਗਾ। ਬਹੁਤ ਅੱਛੀ ਗੱਲ ਹੈ ਕਿ ਇਸ ਕਿਸਮ ਦੀ ਮਹਿਫਲਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਇਹੋ ਜਿਹੀ ਮਹਿਫਲਾਂ ਜਦੋਂ ਇਸ ਕਿਸਮ ਦੇ ਲੋਕ ਬੈਠਦੇ ਨੇ ਤੇ ਕੋਈ ਨਾ ਕੋਈ ਖੈਰ ਦੀ ਗੱਲ ਨਿਕਲਦੀ ਹੈ, ਕਿਸਾਨ ਦੇ ਹੱਕ ਦੀ ਗੱਲ ਨਿਕਲਦੀ ਹੈ।